ਲਿੰਡਸੀ ਗ੍ਰੈਮ ਜਿਹੜਾ ਇਸ ਦੇ ਮੁੱਦੇ ਦੇ ਉੱਤੇ ਕੰਮ ਕਰ ਰਿਹਾ ਸੀ ਕਿ ਉਹ ਲੈਜਿਸਲੇਸ਼ਨ ਸੈਨੇਟ ਔਰ ਹਾਊਸ ਦੇ ਵਿੱਚ ਲਿਆਂਦਾ ਜਾਏ ਜਿਹੜਾ ਟੋਟਲ ਕੰਟਰੋਲ ਦੇ ਪ੍ਰੈਜ਼ੀਡੈਂਟ ਨੂੰ ਕਿ ਜਿਹੜੇ ਵੀ ਮੁਲਕ ਰਸ਼ੀਅਨ ਆਇਲ ਬਾਏ ਕਰਦੇ ਨੇ, ਖਾਸ ਤੌਰ ਤੇ ਤਿੰਨਾਂ ਦਾ ਨਾਂ ਉਸ ਦੇ ਵਿੱਚ ਵੱਜਦਾ ਹੈ, ਚੀਨ, ਭਾਰਤ ਔਰ ਬ੍ਰਾਜ਼ੀਲ। ਉਹਨਾਂ ਦੇ ਉੱਤੇ ਭਾਵੇਂ ਤੁਸੀਂ 200% ਜਿਹੜੀਆਂ ਨੇ ਉਹ ਟੈਰਿਫ ਲਾ ਦਿਓ। ਔਰ ਇਹ ਲਿੰਡਸੀ ਗ੍ਰੈਮ ਨੇ ਹੁਣੇ ਹੀ ਆਫਟਰ a very productive meeting today with President Trump on a variety of issues, he greenlit the bipartisan Russia sanctions bill that I have been working on for months with Senator Blumenthal and many others। ਕਿ ਮੈਂ ਇਹਨਾਂ ਸੈਨੇਟਰਸ ਔਰ ਬਾਕੀਆਂ ਦੇ ਨਾਲ ਜਿਹੜਾ ਬਾਈਪਾਰਟੀਸਨ ਬਿੱਲ ਦੇ ਉੱਤੇ ਕਈ ਮਹੀਨਿਆਂ ਤੋਂ ਕੰਮ ਕਰ ਰਿਹਾ ਸੀ, ਉਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਹਰੀ ਝੰਡੀ ਦੇ ਦਿੱਤੀ ਹੈ। ਉਹਨੇ ਕਿਹਾ ਵੀ ਇਹ ਬਿਲਕੁਲ ਠੀਕ ਟਾਈਮ ਹੈ ਇਸ ਬਿੱਲ ਨੂੰ ਪਾਸ ਕਰਾਉਣ ਦਾ, ਕਿਉਂਕਿ ਜਿਹੜਾ ਯੂਕਰੇਨ ਕੰਸੈਸ਼ਨ ਦੇਣ ਨੂੰ ਤਿਆਰ ਹੈ, ਲੇਕਿਨ ਪੁਤਿਨ ਜਿਹੜਾ ਸਿਰਫ ਗੱਲਾਂ ਹੀ ਕਰ ਰਿਹਾ ਔਰ ਬੇਗੁਨਾਹ ਨੂੰ ਲਗਾਤਾਰਤਾ ਨਾਲ ਮਾਰ ਰਿਹਾ, ਹਮਲੇ ਤੇ ਹਮਲਾ ਯੂਕਰੇਨ ਤੇ ਕਰ ਰਿਹਾ। ਇਸ ਬਿੱਲ ਦੇ ਪਾਸ ਹੋਣ ਨਾਲ ਪ੍ਰੈਜ਼ੀਡੈਂਟ ਟਰੰਪ ਦੇ ਕੋਲੇ ਪਾਵਰਸ ਆਉਣਗੀਆਂ ਕਿ ਉਹਨਾਂ ਮੁਲਕਾਂ ਨੂੰ ਉਹ ਸਜ਼ਾ ਦੇਗਾ ਜਿਹੜੇ ਪੁਤਿਨ ਦੀ ਵਾਰ ਮਸ਼ੀਨਰੀ ਨੂੰ ਜਿਉਂਦਾ ਰੱਖ ਰਹੇ ਨੇ ਚੀਪ ਆਇਲ ਬਾਏ ਕਰਕੇ। ਹੁਣ ਇਹਨਾਂ ਤਿੰਨਾਂ ਮੁਲਕਾਂ 'ਚ ਭਾਰਤ ਵੀ, ਸਾਡਾ ਮਹਾਨ ਭਾਰਤ, ਵਿਸ਼ਵ ਗੁਰੂ ਵੀ ਸ਼ਾਮਲ ਹੈ। ਉਹਨੇ ਕਿਹਾ ਵੀ ਇਹਦੇ ਨਾਲ ਪ੍ਰੈਜ਼ੀਡੈਂਟ ਟਰੰਪ ਦੇ ਕੋਲ ਲੀਵਰੇਜ ਹੋਏਗੀ ਕਿ ਇਹ ਜਿਹੜਾ ਸਸਤਾ ਰਸ਼ੀਅਨ ਆਇਲ ਖਰੀਦ ਕੇ ਪੁਤਿਨ ਨੂੰ ਪੈਸੇ ਦੇ ਰਹੇ ਨੇ ਔਰ ਉਹ ਬਲੱਡ ਬਾਥ ਕਰ ਰਿਹਾ ਯੂਕਰੇਨ, ਜਿਹਨੂੰ ਰੋਕਿਆ ਜਾਏ। ਆਈ ਲੁੱਕ ਫਾਰਵਰਡ ਟੂ ਅ ਸਟਰੋਂਗ ਬਾਈਪਾਰਟੀਸਨ ਵੋਟ ਹੋਪਫੁਲੀ ਐਜ਼ अर्ਲੀ ਐਜ਼ ਨੈਕਸਟ ਵੀਕ। ਇਹ ਜਿਹੜਾ ਅਗਲੇ ਹਫਤੇ ਤੱਕ ਹੀ ਉਹਨੇ ਕਿਹਾ ਵੀ ਇਹ ਅਸੀਂ ਪਾਸ ਕਰ ਦੇਣੇ। ਹੁਣ ਇਹ ਹੈ ਹਕੀਕਤ ਕਿ ਅੱਜ ਭਾਰਤ ਕਿਤੇ ਕੋਈ ਟ੍ਰੇਡ ਡੀਲ ਸਾਈਨ ਨਹੀਂ ਹੋਈ। ਭਾਰਤ ਦੇ ਵਿੱਚ ਉਹ ਮਜ਼ਾਕ ਬਣ ਰਿਹਾ ਹੈ ਔਰ ਉਹਦਾ ਗ੍ਰਾਫ ਥੱਲੇ ਨੂੰ ਤਾਂ ਕੀ ਜਾਣਾ ਹੈ। ਓਵਰਆਲ ਹੀ ਲੋਕਾਂ 'ਚ ਇਹ ਹੈ ਕਿ ਵੀ ਇਹ ਕੁਝ ਹੋਣ ਜਾ ਰਿਹਾ, ਰਿਜੀਮ ਚੇਂਜ ਹੋ ਸਕਦਾ ਹੈ। ਇਸ ਕਿਸਮ ਦੀ ਹਾਲਾ ਮੈਨੂੰ ਲੱਗਦਾ ਵੀ ਇਹ ਟੂ ਫਾਰ ਫੈਚਡ ਹੈ। ਪਰ ਮੋਦੀ ਦੀ ਔਰ ਬੀਜੇਪੀ ਗਵਰਨਮੈਂਟ ਦੀ ਕ੍ਰੈਡੀਬਿਲਿਟੀ ਬਿਲਕੁਲ ਜਿਲਚ ਕਰਕੇ ਰੱਖ ਦਿੱਤੀ ਹੈ।